ਬਿਸਮਿल्लाहिर्रहमानिर्रहीम नेमत कदे विच जी आयां नूं नाज़रीन। अज मैं तुहाडे लई रमज़ान दी आमद तुहाडे लई बहुत ज़्यादा आसान जिहड़ा है ना स्नैक लैके आई हां, जिहड़ा तुसीं अफतारी विच तैयार करोगे। इहदे लई सानूं 1 कप मैदे दा चाहीदा ते 1 कप ही बेसन दा चाहीदा। 1 पाइया चिकन उबलिया होया चाहीदा वा। एक थोड़ी जी बंद गोभी चाहिदी है। 1 प्याज छोटा चाहिदा बारीक कट्टिया होया। धनिया मेथी ते हरियां मिर्चां चाहिदियां ने। आटे ਨੂੰ ਤੁਸੀਂ ਛਾਣ ਕੇ ਚੰਗੀ ਤਰ੍ਹਾਂ ਤੇ ਇੱਕ ਬਾਉਲ ਵਿੱਚ ਪਾ ਲਓ। ਫਿਰ ਉਹਦੇ ਵਿੱਚ ਜਿਹੜਾ ਹੈ ਨਾ ਉਬਲਦਾ ਹੋਇਆ ਪਾਣੀ ਪਾ ਲਓ। ਥੋੜਾ ਜਿਹਾ ਨਮਕ ਪਾ ਲਓ। ਫਿਰ ਉਬਲਦੇ ਹੋਏ ਖੋਲਦੇ ਹੋਏ ਪਾਣੀ ਨਾਲ ਤੁਸੀਂ ਨਾ ਇਹਦੇ ਵਿੱਚ ਮਿਕਸ ਕਰ ਲਓ। ਥੋੜਾ ਜਿਹਾ ਤੇਲ ਜਿਹੜਾ ਨਾ ਅੱਧਾ ਕੱਪ ਉਹਦੇ ਵਿੱਚ ਤੇਲ ਜਿਹੜਾ ਉਹਨੂੰ ਤੁਸੀਂ ਪਾ ਲਓ। हल्दी ने गर्म होना इस वास्ते तुसीं इहनूं किसी विस्कर नाल चमचे नाल किसी चीज़ नाल हिलाउणा है ताकि तुहाडा हत्थ ना सड़े। जदों हत्थ लाउण दे काबिल हो जाए तो फिर तुसीं आटे नूं अच्छी तरह गुन्न लो। थोड़ा जिहा घिओ गर्म करके पा दो। आटे नूं चंगी तरह गुन्न के तुसीं इहनूं थोड़ी देर रेस्ट ते रख दो। दूसरी साइड ते असीं कीमे विच 1 चमचा लाल मिर्चां दा, 1 हल्दी दा, 1 तिक्खे मसाले दा ते 1 नमक दा पा लेना ते पा के सब्जी ते मिक्स कर लेना। ਉਹਦਾ ਮਸਾਲਾ ਬਣਾ ਲੈਣਾ। ਆਟੇ ਨੂੰ ਛਾਣ ਕੇ ਤੁਸੀਂ ਗੁੰਨ ਕੇ ਤੇ ਇਹਨੂੰ ਰਸ ਦੇ ਲਈਏ। ਰਸ ਦੇ ਕੇ ਫਿਰ ਤੁਸੀਂ ਪੇੜੇ ਕਰਕੇ ਇਹਦੇ ਤੇ ਇਹਨੂੰ ਜਿਹੜਾ ਹੈ ਨਾ ਇਹਦੀ ਪਤਲੀਆਂ ਪਤਲੀਆਂ ਰੋਟੀਆਂ ਵੇਲ ਕੇ ਕਿਸੇ ਤੇਜ਼ ਕਿਨਾਰੇ ਵਾਲੀ ਚੀਜ਼ ਨਾਲ ਇਹਦੀਆਂ ਟਿੱਕੀਆਂ ਕੱਟ ਲੈਣੀਆਂ। ਤੁਸੀਂ ਸਟੀਲ ਦਾ ਗਲਾਸ ਲੈ ਲਓ ਕਿਉਂਕਿ ਉਹਦਾ ਕਿਨਾਰਾ ਬਹੁਤ ਤੇਜ਼ ਹੁੰਦਾ ਹੈ। ਗੋਲ ਟਿੱਕੀਆਂ ਕੱਟ ਲਓ ਤੁਸੀਂ। ਨਾਜ਼ਰੀਨ ਤੁਹਾਨੂੰ ਪਤਾ ਹੈ ਕਿ ਅਫਤਾਰੀ ਦੇ ਵਿੱਚ ਟਾਈਮ ਥੋੜ੍ਹਾ ਹੁੰਦਾ ਹੈ। ਇਸ ਵਾਸਤੇ ਸਾਨੂੰ ਐਸੀਆਂ ਚੀਜ਼ਾਂ ਚਾਹੀਦੀਆਂ ਜਿਹੜੀਆਂ ਝਟ-ਪਟ ਬਣਨ ਤੇ ਅਫਤਾਰੀ ਟਾਈਮ ਨਾਲ ਤਿਆਰ ਹੋ ਜਾਏ। ਤੁਸੀਂ ਯਕੀਨ ਕਰੋ ਮੈਦੇ ਤੇ ਬੇਸਨ ਦਾ ਜਿਹੜਾ ਇਹ ਇਮਤਜ਼ਾਜ ਹੈ ਤੁਸੀਂ ਇਹਨੂੰ ਬਹੁਤ ਜ਼ਿਆਦਾ ਇੰਜੋਏ ਕਰੋਗੇ ਤੇ ਤੁਹਾਡੇ ਬੱਚਿਆਂ ਨੂੰ, ਤੁਹਾਡੇ ਰੋਜ਼ੇਦਾਰਾਂ ਨੂੰ ਇਹ ਜਿਹੜਾ ਹੈ ਨਾ ਬਹੁਤ ਜ਼ਿਆਦਾ ਪਸੰਦ ਆਏਗਾ। ਇਹਨਾਂ ਟਿੱਕੀਆਂ ਦੇ ਵਿੱਚ ਤੁਸੀਂ ਜਿਹੜਾ ਅਸੀਂ ਕੀਮਾ ਚਿਕਨ ਦਾ ਤਿਆਰ ਕੀਤਾ ਸੀ ਉਹ ਥੋੜ੍ਹਾ ਥੋੜ੍ਹਾ ਭਰ ਕੇ अच्छी तरह बंद कर लो। ਇਹਦੇ ਕਿਨਾਰਿਆਂ ਨੂੰ ਤੁਸੀਂ ਅੱਛੀ ਤਰ੍ਹਾਂ ਘੁੱਟ ਕੇ ਬੰਦ ਕਰਨਾ ਤਾਂ ਕਿ ਤੁਸੀਂ ਤੇਲ 'ਚ ਪਾ ਕੇ ਫਰਾਈ ਕਰੋ। ਇਹ ਸਾਡਾ ਤੁਹਾਡਾ ਮਸਾਲਾ ਵਿੱਚੋਂ ਨਿਕਲ ਨਾ ਜਾਏ। ਆਦਮੀ ਨੇ ਇੱਕ ਤੇ ਬੇਸਨ ਤੇ ਮੈਦੇ ਦਾ ਜਿਹੜਾ ਇੰਤਜ਼ਾਰ ਹੈ ਮਿਲਣ ਮਜ਼ੇਦਾਰ ਬਹੁਤ ਹੁੰਦਾ ਹੈ ਤੇ ਦੂਸਰਾ ਜਿਹੜਾ ਹੈ ਨਾ ਇਹਨਾਂ ਦੀ ਸ਼ਕਲ ਸੋਹਣੀ ਹੈ। ਇਸ ਵਾਸਤੇ ਤੁਹਾਡੇ ਬੱਚੇ ਦੇ ਨਾਲ ਵੇਖ ਕੇ ਬਹੁਤ ਹੀ ਖੁਸ਼ ਹੋਣਗੇ। ਤੁਹਾਨੂੰ ਪਤਾ ਬੱਚੇ ਤੋਂ ਪਹਿਲਾਂ ਵੀ ਅਫਤਾਰੀ ਦਾ ਲਾਲਚ ਕਰਕੇ ਰੋਂਦੇ ਰਹਿੰਦੇ ਨੇ। ਚੰਗਾ ਇਸ ਤਰ੍ਹਾਂ ਉਹ ਦੀਨ ਦੇ ਤੇ ਰੱਬ ਦੇ ਨਜ਼ਦੀਕ ਹੋ ਜਾਂਦੇ ਨੇ। ਉਹਨਾਂ ਨੂੰ ਇਸ ਇਬਾਦਤ ਦਾ ਨਾਲ ਦਿਲਚਸਪੀ ਹੋ ਜਾਂਦੀ ਹੈ। ਇਹ ਬਿਲਕੁਲ 10 ਮਿੰਟ ਵਿੱਚ ਤਿਆਰ ਹੋ ਜਾਣਗੇ। ਤੁਹਾਨੂੰ ਅਫਤਾਰੀ ਬਣਾਉਣ 'ਚ ਬਹੁਤ ਆਸਾਨੀ ਹੋਵੇਗੀ। ਲਾਜ਼ਮੀ ਤੁਸੀਂ ਯਕੀਨ ਕਰੋ ਕਿ ਇਸ ਦਿਨ ਤੁਸੀਂ ਇਹਨਾਂ ਨੂੰ 1 ਦਫਾ ਬਣਾਓਗੇ ਤੇ ਫਿਰ ਤੁਹਾਡਾ ਦਿਲ ਹੋਏਗਾ ਕਿ ਇਹਨਾਂ ਨੂੰ ਬਾਰ-ਬਾਰ ਬਣਾਈਏ। ਕੜਾਹੀ ਵਿੱਚ ਤੇਲ ਗਰਮ ਕਰਕੇ ਤੁਸੀਂ ਇਹਨਾਂ ਨੂੰ ਗੋਲਡਨ ਬਰਾਊਨ ਜਿਹੜਾ ਇਹਨੂੰ ਗੋਲਡਨ ਕਲਰ ਦਾ ਫਰਾਈ ਕਰ ਲਓ। ਹੀਟ ਜਿਹੜੀ ਉਹ ਤੁਸੀਂ ਮੀਡੀਅਮ ਰੱਖਣੀ ਹੈ, ਜੇ ਦਰਮਿਆਨੀ ਰੱਖਣੀ ਹੈ ਨਾ ਜਿਹਦੇ ਵਿੱਚ ਨਾ ਇਹ ਸੜਨ ਨਾ। ਇਸੇ ਤਰ੍ਹਾਂ ਤੁਸੀਂ ਸਾਰੇ ਫਰਾਈ ਕਰ ਲਓ। ਫਰਾਈ ਕਰਕੇ ਤੁਸੀਂ ਇਹਨਾਂ ਨੂੰ ਦਹੀਂ ਤੇ ਕੈਚਅਪ ਦੇ ਨਾਲ ਪੇਸ਼ ਕਰੋ। ਮੈਨੂੰ ਯਕੀਨ ਹੈ ਕਿ ਤੁਹਾਨੂੰ ਇਹ ਬਹੁਤ ਜ਼ਿਆਦਾ ਮਜ਼ਾ ਆਏਗਾ ਤੇ ਤੁਸੀਂ ਰੋਜ਼-ਰੋਜ਼ ਬਣਾਓਗੇ। ਨਾਜ਼ਰੀਨ ਇਹ ਕਾਵਿਸ਼ ਇਸ ਵਾਸਤੇ ਹੈ ਕਿ ਰਮਜ਼ਾਨ ਵਿੱਚ ਤੁਹਾਨੂੰ ਆਸਾਨੀ ਹੋਵੇ ਕਿਉਂਕਿ ਟਾਈਮ ਥੋੜ੍ਹਾ ਹੁੰਦਾ ਹੈ ਤੇ ਕੰਮ ਜ਼ਿਆਦਾ ਹੁੰਦਾ ਹੈ। ਬੰਦੇ ਨੇ ਇਬਾਦਤ ਵੀ ਕਰਨੀ ਹੁੰਦੀ ਹੈ ਤੇ ਰੋਜ਼ੇਦਾਰਾਂ ਦੇ ਰੋਜ਼ੇ ਵੀ ਖੁਲਵਾਉਣੇ ਹੁੰਦੇ ਨੇ। ਇਸ ਵਾਸਤੇ ਮੈਂ ਤੁਹਾਨੂੰ ਆਸਾਨ ਜਿਹੜੀਆਂ ਚੀਜ਼ਾਂ ਬਣਾਉਣੀਆਂ ਸਿਖਾਵਾਂਗੀ ਜਿਹਨਾਂ ਨਾਲ ਤੁਹਾਡੀ ਅਫਤਾਰੀ ਜਿਹੜੀ ਉਹ ਖੁਸ਼ ਜ਼ਾਇਕਾ ਵੀ ਹੋ ਜਾਏ ਤੇ ਜਲਦੀ ਵੀ ਬਣ ਜਾਏ। ਆਦਮੀ ਤੁਸੀਂ ਆਪਣੇ ਕਮੈਂਟ ਵਿੱਚ ਨਾ ਫੀਡਬੈਕ ਜ਼ਰੂਰ ਦਿਆ ਕਰੋ। ਤੁਹਾਡਾ ਫੀਡਬੈਕ ਮੇਰੇ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ। रोज़ा
ਅੱਲਾ ਪਾਕ ਤੁਹਾਨੂੰ ਨਵੀਂ